ਖਾਲਿਸਤਾਨੀ ਸੰਘਰਸ਼ ਦੇ ਇੱਕ ਹੋਰ ਬਹੁਤ ਵੱਡੇ ਆਗੂ ਨੇ ਕਿਸੇ ਮੌਕੇ ਜਵਾਬ ਦਿੱਤਾ ਸੀ, ਜਦੋਂ ਉਹਨਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਆਪਾਂ ਕੋਈ ਵਿੱਚ ਵਿਚਾਲੇ ਵਾਲਾ ਹੱਲ ਐਂ ਕੱਢ ਲਈਏ, ਉਹ ਕੱਢ ਲਈਏ, ਕਿਉਂਕਿ ਹੱਲ ਬੜੇ ਸੁਝਾਏ ਜਾਂਦੇ ਆ ਕਿ ਖਾਲਿਸਤਾਨ ਤੋਂ ਬਿਨਾਂ ਭਾਰਤੀ ਹਕੂਮਤੀ ਸਿਸਟਮ ਦੇ ਅੰਦਰ ਆਪਾਂ ਆਹ ਹੱਲ ਕੱਢ ਲਈਏ। ਉਹਨਾਂ ਨੇ ਲੰਬਾ ਚੌੜਾ ਜਵਾਬ ਦੇ ਕੇ ਅੰਤ ਵਿੱਚ ਇਹ ਗੱਲ ਕਹੀ ਸੀ ਵੀ ਜਿੱਥੇ ਅਸੀਂ ਆ ਚੁੱਕੇ ਹਾਂ, ਜਾਂ ਤਾਂ ਅਸੀਂ ਹੁਣ ਖਾਲਿਸਤਾਨ ਲੈ ਲਵਾਂਗੇ ਜਾਂ ਅਸੀਂ ਖਾਲਿਸਤਾਨ ਦੇ ਰਾਹ ਵਿੱਚ ਜਾਂਦੇ ਹੋਏ ਸ਼ਹੀਦੀਆਂ ਪਾ ਜਾਵਾਂਗੇ। ਸੋ ਭਾਈ ਪਰਮਜੀਤ ਸਿੰਘ ਪੰਜਵੜ ਤੇ ਹੋਰ ਬਹੁਤ ਸਾਰੇ ਸਾਡੇ ਇਹੋ ਜਿਹੇ ਨਾਇਕ ਨੇ ਜਿਨ੍ਹਾਂ ਨੇ ਖਾਲਿਸਤਾਨ ਦੇ ਸੰਘਰਸ਼ ਵਿੱਚ ਸ਼ਹਾਦਤਾਂ ਪਾਈਆਂ ਨੇ। ਸੰਘਰਸ਼ ਅਜੇ ਜਾਰੀ ਆ। ਇਹ ਪਿੰਡ ਸਿੱਖ ਹਿਸਟਰੀ ਵਿੱਚ ਬਹੁਤ ਹੀ ਅਹਿਮ ਪਿੰਡ ਆ। ਇੱਥੋਂ ਦੇ ਬਹੁਤ ਵੱਡੇ ਵੱਡੇ ਜਰਨੈਲ ਹੋਏ ਆ ਤੇ ਸਿੱਖ ਰਾਜ ਦੀ ਦਾਸਤਾਨ ਵੀ ਇਸ ਪਿੰਡ ਤੋਂ ਸ਼ੁਰੂ ਹੁੰਦੀ ਹੈ। ਉਸ ਲਾਈਨ ਨੂੰ ਅੱਗੇ ਤੋਰਦੇ ਹੋਏ ਹੀ ਜਨਰਲ ਲਾਭ ਸਿੰਘ ਤੇ ਪਰਮਜੀਤ ਸਿੰਘ ਪੰਜਵੜਨ ਦਾ ਯੋਗਦਾਨ ਸਾਡੇ ਮੌਜੂਦਾ ਸੁਤੰਤਰਤਾ ਆਜ਼ਾਦੀ ਦੇ ਸੰਘਰਸ਼ ਖਾਲਿਸਤਾਨ 'ਚ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦੋਵਾਂ ਪਰਿਵਾਰਾਂ ਦਾ। ਭਾਈ ਪਰਮਜੀਤ ਸਿੰਘ ਜੀ ਪੰਜਵੜ, ਜਿਨ੍ਹਾਂ ਨੂੰ ਅਸੀਂ ਸਾਰੇ ਪਿਆਰ ਦੇ ਨਾਲ ਭਾਊ ਜੀ ਕਹਿੰਦੇ ਸੀ, ਉਹ ਦੁਸ਼ਮਣਾਂ ਦੇ ਲੁਕਵੇਂ ਹੱਥਕੰਡੇ ਰਾਹੀਂ ਸ਼ਹੀਦ ਹੋ ਗਏ ਹਨ। ਹੱਥ ਭਾਵੇਂ ਕਿਸੇ ਦੇ ਵੀ ਹੋਣ, ਦਿਮਾਗ ਪਿੱਛੇ ਸਾਡੇ ਦੁਸ਼ਮਣਾਂ ਦਾ ਹੈ, ਜੋ ਪੰਥ ਦੇ ਦੁਸ਼ਮਣ ਹਨ, ਜੋ ਸੰਘਰਸ਼ ਦੇ ਦੁਸ਼ਮਣ ਹਨ, ਔਰ ਜਿਨ੍ਹਾਂ ਨੇ ਬੀੜਾ ਚੁੱਕਿਆ ਹੋਇਆ ਹੈ ਕਿ ਜਿਹੜਾ ਵੀ ਪੰਥ ਲਈ ਲੜਦਾ ਹੈ, ਜੂਝਦਾ ਹੈ, ਜਿਹੜਾ ਵੀ ਖਾਲਿਸਤਾਨ ਦੀ ਗੱਲ ਕਰਦਾ ਹੈ, ਉਸ ਦੇ ਨਾਲ ਉਹ ਇਹੀ ਹਸ਼ਰ ਕਰਦੇ ਹਨ। ਸੋ ਅਸੀਂ ਸਮਝਦੇ ਹਾਂ ਕਿ ਭਾਈ ਪਰਮਜੀਤ ਸਿੰਘ ਜੀ ਪੰਜਵੜ ਖਾਲਿਸਤਾਨ ਦੇ ਸ਼ਹੀਦਾਂ ਦੀ ਫਰਿਸ਼ਤ ਦੇ ਵਿੱਚ ਸ਼ਾਮਲ ਹੋ ਕੇ ਅਮਰ ਹੋ ਗਏ ਹਨ। ਉਹਨਾਂ ਦੇ ਨਾਂ ਤੋਂ ਦੁਸ਼ਮਣ ਥਰ ਥਰ ਕੰਬਦਾ ਸੀ। ਜਦੋਂ ਵੀ ਕੋਈ ਪੰਥ ਵਿਰੋਧੀ ਫੈਸਲਾ ਲੈਣ ਵਾਸਤੇ ਸਿਆਸੀ ਪਾਰਟੀਆਂ ਯਤਨ ਕਰਦੀਆਂ ਸੀ ਤੇ ਜੇ ਉਹਨਾਂ ਦਾ ਫੋਨ ਵੀ ਚੱਲ ਜਾਂਦਾ ਸੀ ਤੇ ਉੱਥੇ ਹੀ ਆਪਣਾ ਫੈਸਲਾ ਬਦਲ ਕੇ ਖਾਮੋਸ਼ੀ ਧਾਰਨ ਕਰ ਜਾਂਦੀਆਂ ਸੀ। ਕਿਹਨਾਂ ਹਾਲਾਤਾਂ 'ਚੋਂ ਲੰਘੇ ਆ। ਇੱਥੇ ਕੋਈ ਵੀ ਪਰਿਵਾਰ ਦਾ ਮੈਂਬਰ ਆਪਾਂ ਦੇਖ ਲਈਏ ਕਿ ਤਿੰਨੇ ਭਰਾ ਸਿੱਧਾ ਨਹੀਂ ਤੁਰ ਸਕਦੇ, ਤੇ ਜੋ ਇੱਥੇ ਤਸ਼ੱਦਦ ਇਹਨਾਂ ਨੇ ਸਹਿਆ ਤੇ ਜੋ ਸਾਰੀਆਂ ਤਕਲੀਫਾਂ 'ਚੋਂ ਲੰਘੇ ਆ, ਇੱਕ ਬਿਲਕੁਲ ਆਈਡੀਅਲ ਜਾਣੀ ਕਿ ਪਰਿਵਾਰ ਆ ਜਿਹੜਾ ਸਿੱਖੀ ਸਿਦਕ ਸਬਰ ਤੇ ਸਿੱਖ ਸਪਿਰਿਟ ਵਾਲਾ ਆ। ਭਾਈ ਪਰਮਜੀਤ ਸਿੰਘ ਜੀ ਮਾਤਾ ਮਹਿੰਦਰ ਕੌਰ ਨੂੰ 1992 ਦੇ ਵਿੱਚ ਲੰਮਾ ਸਮਾਂ ਗੈਰ ਕਾਨੂੰਨੀ ਹਿਰਾਸਤ ਵਿੱਚ ਤਸੀਹੇ ਦੇਣ ਤੋਂ ਬਾਅਦ ਸ਼ਹੀਦ ਕਰਕੇ ਲਾਪਤਾ ਕਰ ਦਿੱਤਾ ਗਿਆ। ਭਾਈ ਪਰਮਜੀਤ ਸਿੰਘ ਜੀ ਦੇ ਛੋਟੇ ਭਰਾ ਜਿਹੜੇ ਰਾਜਵਿੰਦਰ ਸਿੰਘ ਸੀ, ਉਹਨਾਂ ਨੂੰ 1995 ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। ਦੋਵਾਂ ਦੇ ਮ੍ਰਿਤਕ ਸਰੀਰ ਵੀ ਪਰਿਵਾਰ ਦੇ ਹਵਾਲੇ ਨਹੀਂ ਕੀਤੇ। ਬਹੁਤ ਸਾਰੇ ਲੋਕੀ ਔਰ ਬਹੁਤ ਸਾਰੇ ਸਾਡੇ ਆਪਣੇ ਹੀ ਇਹ ਸਮਝ ਕੇ ਬੈਠ ਗਏ ਸੀ ਕਿ ਸ਼ਾਇਦ ਇਹ ਜੁਝਾਰੂ ਬੀਤੇ ਦਾ ਸਮਾਂ ਬਣ ਗਏ ਹਨ, ਇਤਿਹਾਸ ਦਾ ਪਾਤਰ ਬਣ ਗਏ ਹਨ। ਪਰ ਜਿਹੜਾ ਸਾਡਾ ਦੁਸ਼ਮਣ ਸੀ ਉਹ ਜਾਣਦਾ ਸੀ ਕਿ ਅਸਲ ਜੁਝਾਰੂ ਕੌਣ ਨੇ, ਅਸਲ ਖਾਲਿਸਤਾਨੀ ਕੌਣ ਨੇ, ਔਰ ਉਹਨੇ ਆਪਣੀ ਜਿਹੜੀ ਕਿਹੜ ਹੈ, ਆਪਣੀ ਜਿਹੜੀ ਦੁਸ਼ਮਣੀ ਹੈ, ਉਹ ਅਖੀਰ ਇੰਨੇ ਲੰਮੇ ਸਮੇਂ ਬਾਅਦ ਕਿਸੇ ਬਗਾਨੀ ਥਾਂ 'ਤੇ ਜਾ ਕੇ ਵੀ ਕੱਢੀ ਹੈ। ਸੋ ਇੱਥੋਂ ਇਹ ਅਹਿਸਾਸ ਹੁੰਦਾ ਹੈ ਕਿ ਇਹਨਾਂ ਵੀਰਾਂ ਦਾ ਜਿਹੜਾ ਯੋਗਦਾਨ ਸੀ, ਜਿਹੜੀ ਇਹਨਾਂ ਨੇ ਛਾਪ ਛੱਡੀ ਸੀ ਦੁਸ਼ਮਣ ਦੇ ਉੱਤੇ, ਉਹ ਅੱਜ ਵੀ ਦੁਸ਼ਮਣ ਨੂੰ ਉਸਦੇ ਘਰ ਦੇ ਵਿੱਚ ਜਾ ਕੇ ਮਤਲਬ ਉਹਨਾਂ ਨੂੰ ਇਹ ਕੰਮ ਨਹੀਂ ਛੇੜਦੀ ਸੀ। ਪਿਛਲੇ ਕਾਫੀ ਸਮਿਆਂ ਤੋਂ ਸਰਕਾਰ ਸਿੱਖਾਂ ਨੂੰ ਘੇਰਨ ਦਾ ਯਤਨ ਕਰ ਰਹੀ ਹੈ, ਜਾਣੀ ਕਿ ਸਿੱਖ ਜੋ ਕੁਐਸਚਨ ਆ ਉਹਨੂੰ ਕਿਵੇਂ ਹੱਲ ਕਰਨਾ ਉਹ 'ਚ ਲੱਗੀ ਆ। ਜੋ ਪਿਛਲੇ ਕੁਝ ਸਮੇਂ ਦੀ ਜਿਹੜੀ ਘਟਨਾਵਾਂ ਆ, ਅਸੀਂ ਜਿੱਦਾਂ ਪਹਿਲਾਂ ਵੀ ਦੱਸਿਆ, ਉਹ ਸਿੱਖਾਂ ਨੂੰ ਆਈਸੋਲੇਟ ਕਰਨ, ਨਖੇੜਨ ਤੇ ਉਹਨਾਂ ਦੀ ਲੀਡਰਸ਼ਿਪ ਤੇ ਉਹਨਾਂ ਦੀਆਂ ਸੰਸਥਾਵਾਂ ਨੂੰ ਬਿਲਕੁਲ ਹੀ ਕਮਜ਼ੋਰ ਤੇ ਖ਼ਤਮ ਕਰਨ 'ਚ ਲੱਗੀ ਹੈ। ਉਸੇ ਤਹਿਤ ਪਰਮਜੀਤ ਸਿੰਘ ਹੁਣਾਂ ਦੀ ਜਿਹੜੀ 'ਤੇ ਹਮਲਾ ਹੋਇਆ ਇਹ ਸ਼ਹਾਦਤ, ਉਹਦਾ ਹੀ ਇੱਕ ਕੜੀ ਆ ਕਿ ਸਿੱਖਾਂ ਦੀ ਲੀਡਰਸ਼ਿਪ ਇੱਧਰ ਉੱਧਰ ਜਿੱਥੇ ਵੀ ਆ, ਟ੍ਰੈਡੀਸ਼ਨਲ ਮਿਲੀਟੈਂਟ ਜਿਹੜੀ ਨਵੀਂ, ਸਾਰਿਆਂ ਨੂੰ ਕਿੱਦਾਂ ਸਿੱਖਾਂ ਨੂੰ ਲੀਡਰਲੈਸ ਕਰਨਾ ਤੇ ਸੰਸਥਾਵਾਂ ਨੂੰ ਬਿਲਕੁਲ ਕਮਜ਼ੋਰ ਤੇ ਰਫਾ ਦਫਾ ਕਰ ਦੇਣਾ, ਇਹ ਉਹ ਅਮਲ ਲਗਾਤਾਰ ਚੱਲ ਰਿਹਾ ਆ।
ਜਿਸ ਦਿਨ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਬਾਅਦ ਇੰਡੀਅਨ ਗਵਰਨਮੈਂਟ ਤੇ ਇੰਡੀਅਨ ਮੀਡੀਆ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਸ਼ੁਰੂ ਕਰਦਾ ਹੈ ਔਰ ਜਿਸ ਲੈਵਲ ਤੇ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ, ਜਿਹੜੇ ਕੰਮ ਉਹਨਾਂ ਦੇ ਨਹੀਂ ਕੀਤੇ ਉਹ ਵੀ ਉਹਨਾਂ ਦੇ ਖਾਤੇ ਪਾਏ ਗਏ, ਔਰ ਜਿਸ ਢੰਗ ਦੇ ਨਾਲ ਉਹਨਾਂ ਨੂੰ ਮਲਾਇਨ ਕਰਨ ਲਈ, ਕਿਉਂਕਿ ਉਹ ਇੱਕ ਵੱਡਾ ਨਾਂ ਨੇ ਸੰਘਰਸ਼ ਦਾ ਔਰ ਪੁਰਾਣੇ ਸਿੰਘਾਂ ਵਿੱਚੋਂ ਇੱਕ ਨੇ। ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਤੋਂ ਬਾਅਦ ਉਹਨਾਂ ਨੇ ਖਾਲਿਸਤਾਨ ਕਮਾਂਡੋ ਫੋਰਸ ਦੀ ਜਿਹੜੀ ਮੁਖੀ ਬਣੇ, ਉਹਨਾਂ ਦੀ ਅਗਵਾਈ ਕੀਤੀ, ਤਾਂ ਇੱਕ ਵੱਡਾ ਨਾਂ ਸੀ। ਉਸ ਨਾਂ ਨੂੰ ਬਦਨਾਮ ਕਰਨ ਲਈ, ਉਹਨਾਂ ਦੀ ਕਿਰਦਾਰਕੁਸ਼ੀ ਕਰਨ ਲਈ ਉਹਨਾਂ 'ਤੇ ਬਹੁਤ ਗਲਤ ਤਰੀਕੇ ਦੇ ਇਲਜ਼ਾਮ ਲਗਾਏ ਗਏ, ਔਰ ਇਹ ਇੱਕ ਅਖਬਾਰ ਨੇ ਨਹੀਂ, ਬਹੁਤ ਸਾਰੀਆਂ ਅਖਬਾਰਾਂ ਨੇ ਇਹ ਪ੍ਰੋਪੇਗੰਡਾ ਜਿਹੜਾ ਚਲਾਇਆ। ਅਸੀਂ ਇੱਥੇ ਇਹ ਗੱਲ ਬੜੀ ਸਪਸ਼ਟ ਰੂਪ ਦੇ ਵਿੱਚ ਕਹਿਣਾ ਚਾਹੁੰਦੇ ਹਾਂ, ਅਸੀਂ ਇੱਥੇ ਉਹ ਲੋਕ ਬੈਠੇ ਹਾਂ ਜਿਨ੍ਹਾਂ ਨੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਨਾਲ ਸੰਗ ਕੀਤਾ, ਸਾਡੇ ਸਾਥੀ ਰਹੇ ਨੇ, ਅਸੀਂ ਉਹਨਾਂ ਨਾਲ ਲੰਮਾ ਸਮਾਂ ਇਕੱਠੇ ਰਹੇ ਹਾਂ, ਅਸੀਂ ਉਹਨਾਂ ਨੂੰ ਬਹੁਤ ਅੰਦਰੋਂ ਬਾਹਰੋਂ ਪੂਰੀ ਤਰ੍ਹਾਂ ਸਮਝਦੇ ਹਾਂ, ਜਾਣਦੇ ਹਾਂ, ਔਰ ਅਸੀਂ ਉਹਨਾਂ ਨੂੰ ਇਸ ਸੰਘਰਸ਼ ਦੇ ਵਿੱਚ ਹਰ ਔਖੇ ਸੌਖੇ ਸਰਦ ਮੌਸਮ ਦੇ ਵਿੱਚ ਦੇਖਿਆ ਹੈ, ਬੜੀ ਨੇੜਿਓਂ ਦੇਖਿਆ ਹੈ। ਜਿਸ ਤਰੀਕੇ ਦੇ ਨਾਲ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ, ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ, ਉਹ ਸੱਚਾਈ ਤੋਂ ਕੋਹਾਂ ਦੂਰ ਹਨ, ਔਰ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ। ਦੇਖੋ, ਇੱਕ ਸਰਕਾਰ ਨੇ ਜੋ ਕੁਝ ਵੀ ਜਿਸ ਤਰੀਕੇ ਦੇ ਨਾਲ ਵੀ ਹੱਥਕੰਡੇ ਅਪਣਾਏ ਨੇ, ਉਸ ਤੋਂ ਬਾਅਦ ਉਹਦੀ ਡੈਥ ਤੋਂ ਬਾਅਦ ਵੀ, ਉਹਦੀ ਸ਼ਹਾਦਤ ਤੋਂ ਬਾਅਦ ਵੀ ਸਰਕਾਰ ਨੂੰ ਆਰਾਮ ਨਹੀਂ ਆਇਆ, ਚੈਨ ਨਹੀਂ ਆਇਆ। ਉਹਦੀ ਡੈਥ ਤੋਂ ਬਾਅਦ ਵੀ, ਉਹਦੀ ਸ਼ਹਾਦਤ ਤੋਂ ਬਾਅਦ ਵੀ ਉਹਨੂੰ ਬਦਨਾਮ ਕਰਨ ਲਈ ਲੱਗੇ ਹੋਏ ਨੇ, ਔਰ ਕਈ ਤਰੀਕੇ ਦੇ ਜਿਹੜੇ ਮਨੋਵਿਗਿਆਨਿਕ ਜਿਹੜੇ ਹਮਲੇ ਨੇ ਉਹ ਵੀ ਕੀਤੇ ਜਾ ਰਹੇ ਨੇ। ਇੱਥੋਂ ਤੱਕ ਵੀ ਨੈਸ਼ਨਲ ਮੀਡੀਆ ਪ੍ਰੋਪੇਗੰਡਾ ਕਰ ਰਿਹਾ ਹੈ ਕਿ ਜਿਸ ਸਥਾਨ 'ਤੇ, ਜਿਸ ਜਗ੍ਹਾ 'ਤੇ ਉਹਨਾਂ ਦੀ ਸ਼ਹਾਦਤ ਹੋਈ ਹੈ, ਉੱਥੋਂ ਦੇ ਸ਼ਾਸਕ ਇਹਦੇ ਲਈ ਜ਼ਿੰਮੇਵਾਰ ਨੇ। ਇਹ ਉਹਨਾਂ ਦਾ ਮਨੋਵਿਗਿਆਨਿਕ ਹਮਲਾ ਹੈ, ਤਾਂ ਕਿ ਸਿੱਖ ਉਹਨਾਂ ਉੱਤੇ ਸ਼ੱਕ ਕਰਨ, ਔਰ ਜਿਨ੍ਹਾਂ ਨੇ ਅਸਲੀਅਤ ਦੇ ਵਿੱਚ ਇਹ ਛੜਯੰਤਰ ਰਚਿਆ ਉਹ ਆਪਣੇ ਆਪ ਨੂੰ ਸੁਰਖਰੂ ਸਮਝ ਰਹੇ ਨੇ। ਲੇਕਿਨ ਜਿਹੜਾ ਚੇਤਨ ਵਰਗ ਹੈ ਸਿੱਖਾਂ ਦਾ, ਉਹ ਸਮਝਦਾ ਹੈ ਕਿ ਕੌਣ ਕਰ ਸਕਦਾ ਹੈ। ਸਰਕਾਰ ਵੱਲੋਂ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਪਿਛਲੇ ਕਾਫੀ ਸਮੇਂ ਤੋਂ ਕਿ ਸੰਤਾਂ ਦੀ ਸ਼ਖਸੀਅਤ, ਖਾੜਕੂ ਸੰਘਰਸ਼ ਤੇ ਖਾੜਕੂ ਸੰਘਰਸ਼ ਦੇ ਜਿਹੜੀ ਲੀਡਰਸ਼ਿਪ ਆ, ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਦੇ ਅਕਸ਼ ਨੂੰ, ਉਹਨਾਂ 'ਤੇ ਚੋਟ ਲਾਈ ਜਾਵੇ। ਉਹ ਪਿਛਲੇ ਕਾਫੀ ਸਮੇਂ ਤੋਂ ਉਹ ਨੈੱਟ 'ਤੇ ਵੀ ਚੱਲ ਰਹੀ ਹੈ, ਪ੍ਰਚਾਰ ਵੱਲੋਂ ਵੀ ਚੱਲ ਰਹੀ ਹੈ, ਉਹ ਹੁਣ ਵੀ ਚੱਲ ਰਹੀ ਹੈ। ਉਹ ਸਰਕਾਰ ਦੇ ਹਿੱਸੇ ਵੀ ਕਰ ਰਹੇ ਆ ਅਤੇ ਸਾਡੇ ਕੁਛ ਹਿੱਸੇ ਕੁਛ ਭੁੱਲ 'ਚ ਕਰ ਰਹੇ ਆ, ਕੁਛ ਬਹੁਤ ਹੀ ਕੀ ਕਿਹਾ ਜਾ ਸਕੇ, ਜਾਣੀ ਕਿ ਬਹੁਤ ਨੀਵੇਂ ਕਿਰਦਾਰ 'ਤੇ ਆ ਕੇ ਬੰਦਿਆਂ ਨੇ ਜਾਣੀ ਕਿ ਸਰਕਾਰ ਦੇ ਪੱਖ 'ਚ ਭੁਗਤ ਰਹੇ ਆ। ਇਹ ਬਹੁਤ ਵੱਡੀ ਸ਼ਹਾਦਤ ਆ ਪਰਮਜੀਤ ਸਿੰਘ ਪੰਜਵੜ ਦੀ। ਜਿਹੜੇ ਲੋਕ ਸਰਕਾਰ ਦੇ ਪੱਖ 'ਚ ਜਾ ਕੇ ਭੁਗਤ ਰਹੇ ਆ, ਉਹਨਾਂ ਨੂੰ ਸਮਝਣਾ ਚਾਹੀਦਾ ਕਿ ਬਹੁਤ ਵੱਡੀ ਭੁੱਲ ਆ, ਬਹੁਤ ਗਲਤੀ ਆ। ਸਰਕਾਰ ਨੇ ਕਦੀ ਵੀ ਸਿੱਖਾਂ ਨੂੰ, ਉਹ ਸਾਰਿਆਂ ਨੂੰ ਇੱਕੋ ਹੀ ਤਰ੍ਹਾਂ ਜਾਣਦੀ ਆ, ਇਹ ਨਹੀਂ ਜਾਣਦੀ ਕੌਣ ਕੀ ਆ। ਪਹਿਲਾਂ ਜਿਹੜੇ ਸਰਕਾਰ ਨਾਲ ਚੱਲੇ ਆ, ਉਹਨਾਂ ਦਾ ਕੀ ਹਸ਼ਰ ਹੋਇਆ, ਉਹ ਕਿੱਧਰ ਗਏ, ਤੇ ਇਸ ਤਰੀਕੇ ਨਾਲ ਹੁਣ ਵੀ ਉਹਨਾਂ ਨੂੰ ਇਸ ਤਰ੍ਹਾਂ ਹੀ ਸੋਚਣਾ ਚਾਹੀਦਾ ਹੈ। 1984 ਨੇ ਜਿਹੜੀ ਲਕੀਰ ਖਿੱਚੀ ਹੈ, ਉਹਦੇ ਵਿੱਚ ਇੱਕ ਪਾਸੇ ਭਾਰਤੀ ਹਕੂਮਤ ਤੇ ਉਹਦੇ ਸਮਰਥਕ ਨੇ, ਦੂਜੇ ਪਾਸੇ ਖਾਲਿਸਤਾਨ ਅਤੇ ਉਹਦੇ ਸਮਰਥਕ ਨੇ। ਇਸ ਲਕੀਰ ਦੇ ਇੱਕ ਪਾਸੇ ਖੜਨ ਵਾਲੇ ਅਸੀਂ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਦੂਜੇ ਪਾਸੇ ਖੜੇ ਲੋਕ ਬੇਸ਼ੱਕ ਕੋਈ ਕਿਸੇ ਵੀ ਸ਼ਕਲ ਵਿੱਚ ਹੋਵੇ, ਕਿਸੇ ਵੀ ਸਰੂਪ ਵਿੱਚ ਹੋਵੇ, ਉਹ ਸਾਡਾ ਦੁਸ਼ਮਣ ਆ। ਅਤੇ ਸਾਡੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਕਦੇ ਕਦੇ ਭੁਲੇਖਾ ਖਾ ਜਾਂਦੇ ਆ, ਭਰਮ ਵਿੱਚ ਪੈ ਜਾਂਦੇ ਆ। ਪਰ ਸਾਨੂੰ ਲਹਿਰ ਨਾਲ ਸੰਘਰਸ਼ ਨਾਲ ਸੰਬੰਧਿਤ ਹੋਣ ਦੇ ਨਾਤੇ ਵਾਰ-ਵਾਰ ਇਹ ਗੱਲ ਦੁਹਰਾਉਣੀ ਪੈਂਦੀ ਆ, ਦੱਸਣੀ ਪੈਂਦੀ ਆ ਕਿ ਦੁਸ਼ਮਣ ਦੇ ਨਿਸ਼ਾਨਿਆਂ ਤੋਂ ਪਛਾਣੋ, ਕਿਉਂਕਿ ਸਾਡੇ ਵਿੱਚ ਇਹ ਗੱਲ ਇਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦਾ ਜ਼ਮਾਨਾ, ਮਨੋਵਿਗਿਆਨਕ ਤੌਰ ਦੇ ਉੱਤੇ ਜਿਵੇਂ ਕਿ ਵੱਡੇ ਲੋਕ ਦੁਨੀਆ ਦੇ ਸਮਝਾਉਂਦੇ ਨੇ ਕਿ ਮੀਡੀਆ ਦੀ ਤਾਕਤ ਬੜੀ ਆ, ਬਰਤਾਂਤ ਸਿਰਜ ਕੇ ਤੁਹਾਡੇ ਨਾਇਕਾਂ ਨੂੰ ਤੁਹਾਡੀ ਨਜ਼ਰ ਵਿੱਚ ਖਲਨਾਇਕ ਦਰਸਾਇਆ ਜਾ ਸਕਦਾ ਅਤੇ ਤੁਹਾਡੇ ਖਲਨਾਇਕਾਂ ਨੂੰ ਤੁਹਾਡੀ ਨਜ਼ਰ ਵਿੱਚ ਨਾਇਕ ਬਣਾ ਕੇ ਪੇਸ਼ ਕੀਤਾ ਜਾ ਸਕਦਾ। ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਸੋਸ਼ਲ ਮੀਡੀਆ ਦੀ ਤਾਕਤ ਦੇ ਸਹਾਰੇ ਇਹੋ ਜਿਹਾ ਕਰਨਾ ਬੜਾ ਸੌਖਾ ਹੋਇਆ, ਇਸ ਗੱਲ ਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।